ਗੁਨਾਹ ਸਾਡਾ ਇਹ ਸੀ ਕਿ ਪੰਜਾਬ ਦੇ ਲੋਕਾਂ ਦੀ ਆਵਾਜ਼ ਜਿਹੜੀ ਆ ਨਸ਼ਿਆਂ ਦੇ ਖਿਲਾਫ ਜਿਹੜਾ ਅਸੀਂ ਬੇਖੌਫ ਹੋ ਕੇ ਬੋਲੇ। ਸਰਕਾਰਾਂ ਹਮੇਸ਼ਾ ਕਹਿੰਦੀਆਂ ਨੇ ਕਿ ਅਸੀਂ ਨਸ਼ਾ ਬੰਦ ਕਰ ਦਾਂਗੇ, ਅਸੀਂ ਤੁਹਾਡੇ ਨੂੰ ਨੌਕਰੀਆਂ ਦੇਵਾਂਗੇ। ਸਰਕਾਰਾਂ ਤੱਕ ਪਹੁੰਚਾਊਗਾ ਕੌਣ? ਸਰਕਾਰਾਂ ਤੱਕ ਲੋਕਾਂ ਦੀ ਆਵਾਜ਼ ਕੌਣ ਬਣੂ? ਲੋਕਾਂ ਦੀਆਂ ਸਮੱਸਿਆਵਾਂ ਸਰਕਾਰ ਤੱਕ ਪਹੁੰਚਾਈਆਂ ਨੇ, ਜਾਂ ਕਹਿ ਲਓ ਸਰਕਾਰ ਦੇ ਵਾਅਦਿਆਂ ਦੇ ਪਰਦੇ ਅਸੀਂ ਨੇ ਬਿਨਾਂ ਡਰ ਤੋਂ ਬਈ ਚੱਕੇ। ਸਰਕਾਰ ਕਹਿੰਦੀ ਸੀ ਨਸ਼ੇ ਖਤਮ ਕਰਾਂਗੇ, ਅਸੀਂ ਨੇ ਉਹ ਪਰਿਵਾਰ ਦਿਖਾਏ ਨੇ ਜਿਨ੍ਹਾਂ ਦੇ ਇਸ ਸਰਕਾਰ ਦੇ ਹੋਂਦ ਦੇ ਵਿੱਚ ਆਉਣ ਤੋਂ ਬਾਅਦ ਜਿਨ੍ਹਾਂ ਦੇ ਘਰਾਂ ਦੇ ਚਿਰਾਗ ਜਿਹੜੇ ਨੇ ਉੱਜੜ ਗਏ। ਚੈਨਲ ਬੰਦ ਹੋਣ ਦੇ ਤਕਰੀਬਨ 2 ਦਿਨ ਪਹਿਲਾਂ ਸਾਡੇ ਨਾਲ ਇੱਕ YouTube ਤੇ ਆਉਂਦਾ ਕਿ ਵਾਇਓਲੇਸ਼ਨ ਕੰਟੈਂਟ ਦੀ ਵਜ੍ਹਾ ਦੇ ਨਾਲ ਤੁਹਾਡਾ ਚੈਨਲ ਬੈਨ ਕਰ ਦਿੱਤਾ ਜਾਊਗਾ YouTube। ਸ਼ਾਮ ਨੂੰ Instagram ਪਲੱਸ YouTube ਬਿਨਾਂ ਕਿਸੇ ਨੋਟਿਸ ਸਾਨੂੰ ਬੰਦ ਕਰ ਦਿੱਤਾ ਜੀ। ਭਾਈ ਅਮਰਤਪਾਲ ਸਿੰਘ ਗਲਤ ਹੋਣਗੇ ਸਹੀ ਹੋਣਗੇ ਬਾਅਦ ਦੀ ਗੱਲ ਆ ਯਾਰ, ਮੈਂ ਪਹਿਲਾਂ ਵੀ ਕਹਿ ਕੇ ਹਟਿਆ। ਅੰਮ੍ਰਿਤ ਛਕਾਉਣ ਦੀ ਗੱਲ ਕੀਤੀ ਸੀ ਉਹਨਾਂ ਨੇ, ਕਿਸੇ ਮਾਂ ਦੇ ਪੁੱਤ ਨੂੰ ਨਸ਼ਿਆਂ ਤੋਂ ਦੂਰ ਕਰਨ ਦੀ ਗੱਲ ਕੀਤੀ ਸੀ, ਸਾਡੇ ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ ਕੀਤੀ ਸੀ। ਉਹਨਾਂ ਦੇ ਉੱਪਰ ਕੋਈ ਮੁਸ਼ਕਲ ਆਈ, ਸਾਡਾ ਫਿਰ ਫਰਜ਼ ਬਣਦਾ ਸੀ ਕਿ ਉਹ ਸਾਡੇ ਪੰਜਾਬੀ ਨੌਜਵਾਨ ਦੀ ਸਮੱਸਿਆ ਜਿਹੜੀ ਆ ਸਰਕਾਰਾਂ ਤੱਕ ਪਹੁੰਚਾਈ ਜਾਵੇ, ਉਹਨਾਂ ਦੀ ਆਵਾਜ਼ ਪਹੁੰਚਾਈ ਜਾਵੇ। ਮੈਨੂੰ ਲੱਗਦਾ ਵੀਰੇ ਸਰਕਾਰ ਤੋਂ ਫਿਰ ਉਹੀ ਨਹੀਂ ਜਰੀ ਗਈ। ਵੱਡੀ ਪੋਲੀਟੀਕਲ ਪਾਰਟੀ ਆ, ਸਾਡੇ ਨਾਲ ਸੰਪਰਕ ਹੁੰਦਾ ਕਿਸੇ ਦੇ ਥਰੂ, ਕਹਿੰਦੇ ਜੀ ਇਲੈਕਸ਼ਨ ਕੰਪੇਨ, ਕਿਉਂਕਿ ਇਲੈਕਸ਼ਨ ਆਉਣ ਖੜੇ ਨੇ ਦੇਸ਼ ਦੇ ਵਿੱਚ, ਮਈ ਜੂਨ ਦੇ ਵਿੱਚ ਹੋ ਜਾਣਗੇ, ਕਹਿੰਦੇ ਇਲੈਕਸ਼ਨ ਕੰਪੇਨ ਸਾਡਾ ਤੁਸੀਂ ਚਲਾਓ, ਆਪਾਂ ਮਿਲ ਕੇ ਕੰਮ ਕਰਦੇ। ਅਸੀਂ ਕਿਹਾ ਦੱਸੋ ਜੀ। ਇੱਕ ਅਮਾਊਂਟ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਵੀ ਤੁਸੀਂ ਇੰਨਾ ਅਮਾਊਂਟ ਲਓ, ਤੁਸੀਂ ਇਹ ਕਰੋ। ਅਸੀਂ ਕਿਹਾ ਜੀ ਫਿਰ ਤੁਹਾਡੇ ਜਿਹੜੇ ਵਿਰੋਧੀ ਹੋਣਗੇ ਵੀ ਉਹ ਵੀ ਅਸੀਂ ਉਹਨਾਂ ਤੱਕ ਵੀ ਮਤਲਬ ਤੁਹਾਡੇ ਵਿਰੋਧ ਦੀਆਂ ਖਬਰਾਂ, ਕਹਿੰਦੇ ਨਹੀਂ। ਮੈਂ ਪੰਜਾਬ ਦੇ ਲੋਕਾਂ ਨੂੰ ਇੱਥੇ ਕਲੀਅਰ ਕਰ ਦਵਾਂ, ਅਸੀਂ ਬਾਈ ਇੰਨੇ ਸਸਤੇ ਨਹੀਂ ਹੈਗੇ ਕਿ ਕੁਝ ਪੈਸਿਆਂ ਦੀ ਖਾਤਰ ਅਸੀਂ ਵਿਕੇ। ਸਾਨੂੰ ਖਰੀਦੇ ਆ ਪੰਜਾਬ ਦੇ ਲੋਕਾਂ ਨੇ ਖਰੀਦੇ, ਅਸੀਂ ਪੰਜਾਬ ਦੇ ਲੋਕਾਂ ਦੇ ਪੈਰਾਂ ਦੇ ਵਿੱਚ ਅਸੀਂ ਵਿਕੇ ਹੋਏ। ਤੇ ਮੈਂ ਜਵਾਬ ਦਿੱਤਾ, ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਸਾਡੇ ਚੈਨਲ ਦਾ ਰਾਹ ਦੇ ਵਿੱਚ ਰੋੜਾ ਉਹ ਮੇਰਾ ਜਵਾਬ ਹੀ ਬਣਿਆ, ਕਿਉਂਕਿ ਅਸੀਂ ਨੇ ਝੋਕਣਾ ਬੰਦ ਕਰਤਾ ਸੀ। ਅਸੀਂ ਕਿਹਾ ਸੀ ਹਾਂ ਤੁਸੀਂ ਚੰਗਾ ਕੰਮ ਕਰੋਗੇ, ਤੁਹਾਡੇ ਹੱਕ ਦੇ ਵਿੱਚ ਤੁਹਾਡੀਆਂ ਰੈਲੀਆਂ ਵੀ ਕਵਰ ਕਰਾਂਗੇ, ਤੁਹਾਡੇ ਚੰਗੇ ਲੀਡਰਾਂ ਦੀਆਂ ਇੰਟਰਵਿਊਜ਼ ਵੀ ਕਰੋਗੇ, ਲੋਕ ਪੱਖੀ ਲੈ ਕੇ। ਸਾਨੂੰ ਪਤਾ ਹੈ ਕਿ ਅਸੀਂ ਚੈਨਲ ਦਾ ਖੜਾ ਕਰ ਦਾਂਗੇ, ਤੁਸੀਂ ਜੋ ਮਰਜ਼ੀ ਕਰੀ ਜਾਓ, ਤੁਸੀਂ ਸਾਨੂੰ ਡਰਾ ਲਓ, ਧਮਕਾ ਲਓ, ਮਰਵਾ ਦਿਓ, ਜੋ ਮਰਜ਼ੀ ਕਰ ਦਿਓ, ਪਰ ਬਾਈ ਪੰਜਾਬ ਦੇ ਲੋਕਾਂ ਦੀ ਗੱਲ ਕਰਨੀ ਥੋੜ੍ਹਾ ਛੱਡਣੀ। ਸਰਕਾਰਾਂ ਇੱਕ ਛੱਡੋ, ਜਿੰਨਾ ਮਰਜ਼ੀ ਸਾਨੂੰ ਬੈਨ ਕਰ ਲੈਣ, ਸਾਨੂੰ ਜੇਲ੍ਹਾਂ ਦੇ ਵਿੱਚ ਸਿੱਟ ਲੈਣ, ਜੋ ਮਰਜ਼ੀ ਕਰ ਲੈਣ, ਪਰ ਪੰਜਾਬ ਦੇ ਲੋਕਾਂ ਦੀ ਗੱਲ ਹੋ। TV 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ। ਜੇ ਗੱਲ ਕੀਤੀ ਜਾਵੇ ਤਾਂ ਮੌਜੂਦਾ ਸਮੇਂ ਦੇ ਵਿੱਚ ਬਹੁਤ ਸਾਰੇ ਅਜਿਹੇ ਚੈਨਲ ਨੇ ਜਿਹੜੇ ਇੱਕ ਜੈਨੂਇਨ ਤਰੀਕੇ ਦੇ ਨਾਲ ਲੇਟੈਸਟ ਜਿਹੜੇ ਨਿਊਜ਼ ਨੇ ਉਹਨਾਂ ਨੂੰ ਪਬਲਿਸ਼ ਕਰਦੇ ਨੇ, ਪਰ ਇਸ ਤਰੀਕੇ ਦੇ ਕਿਹੜੇ ਕਾਰਨ ਨੇ ਕਿ ਕਿਹੜੇ ਕਾਰਨਾਂ ਕਰਕੇ, ਕਿਹੜੀ ਨੀਤੀ ਦੇ ਤਹਿਤ ਉਹਨਾਂ ਮੀਡੀਆ ਅਦਾਰਿਆਂ ਨੂੰ ਜਾਂ ਉਹਨਾਂ ਨਿਊਜ਼ ਚੈਨਲਾਂ ਨੂੰ ਬੈਨ ਕੀਤਾ ਜਾ ਰਿਹਾ ਹੈ ਭਾਰਤ ਦੇ ਵਿੱਚੋਂ, ਪੰਜਾਬ ਦੇ ਵਿੱਚੋਂ। ਤੇ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ। ਹਾਲ ਦੇ ਵਿੱਚ ਪੰਜਾਬ ਪ੍ਰਥਮ ਚੈਨਲ ਸ਼ੁਰੂ ਕੀਤਾ ਜਾਂਦਾ ਹੈ, ਤਾਂ ਸ਼ੁਰੂ ਹੋਇਆ ਨੂੰ ਤਕਰੀਬਨ 1 ਸਾਲ ਦੇ ਕਰੀਬ ਦਾ ਸਮਾਂ ਹੋ ਜਾਂਦਾ ਹੈ। ਤਾਂ ਉਸ ਤੋਂ ਬਾਅਦ ਇੱਕ ਜੈਨੂਇਨ ਤਰੀਕੇ ਦੇ ਨਾਲ ਕੰਮ ਕਰਨ ਵਾਲੇ ਇਸ ਅਦਾਰੇ ਨੂੰ ਬੰਦ ਕਰਨ ਦਾ ਅਸਲ ਦੇ ਵਿੱਚ ਰੀਜ਼ਨ ਕੀ ਹੈ, ਕਿਉਂ ਬੰਦ ਕੀਤਾ ਜਾ ਰਿਹਾ ਹੈ, ਇਸੇ ਦੇ ਤਹਿਤ ਗੱਲਬਾਤ ਕਰਾਂਗੇ। ਗੱਲਬਾਤ ਕਰਨ ਵਾਸਤੇ ਪੰਜਾਬ ਪ੍ਰਥਮ ਚੈਨਲ ਦੇ ਹੈੱਡ ਮੇਰੇ ਨਾਲ ਸੰਸਾਰਦੀਪ ਸਿੰਘ ਨੇ। ਸੰਸਾਰਦੀਪ ਸਿੰਘ ਦੇ ਕੋਲੋਂ ਤਮਾਮ ਸਾਰੀ ਜਾਣਕਾਰੀ ਲਵਾਂਗੇ। ਬਾਈ ਜੀ ਸਵਾਗਤ ਹੈ ਸਭ ਤੋਂ ਪਹਿਲਾਂ। ਬਹੁਤ ਬਹੁਤ ਸ਼ੁਕਰੀਆ ਬਾਈ। TV 84 ਅਦਾਰੇ ਦੇ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਸਾਰਦੀਪ ਸਿੰਘ, ਸਭ ਤੋਂ ਪਹਿਲਾਂ ਮੁੱਢਲੇ ਰੂਪ ਦੇ ਵਿੱਚ ਸਵਾਲ ਇਹ ਹੈ, ਜਿਹੜਾ ਤੁਹਾਡਾ ਮੀਡੀਆ ਅਦਾਰਾ ਹੈ ਤਕਰੀਬਨ ਉਹਦੀ ਉਮਰ 1 ਸਾਲ ਦੇ ਕਰੀਬ ਹੈ, ਪਰ ਤੁਹਾਡੇ ਮੀਡੀਆ ਅਦਾਰੇ ਨੂੰ ਬੰਦ ਕਰਨ ਦਾ ਕਾਰਨ ਕੀ ਹੈ, ਕਿਉਂ ਕੀਤਾ ਗਿਆ ਹੈ? ਬਾਈ ਬਿਲਕੁਲ 1 ਸਾਲ ਪਹਿਲਾਂ ਇੱਕ ਚੰਗੀ ਸੋਚ ਨੂੰ ਲੈ ਕੇ ਅਦਾਰਾ ਸ਼ੁਰੂ ਕੀਤਾ ਸੀ, ਕਿਉਂਕਿ ਤੁਹਾਨੂੰ ਪਤਾ ਹੈ ਕਿ ਜਿਹੜਾ ਆਪਣਾ ਮੀਡੀਆ ਹੈ ਨਾ, ਕਾਫੀ ਜ਼ਿਆਦਾ ਨਹੀਂ, ਬਹੁਤ ਚੰਗੇ ਨੇ, ਬਹੁਤ ਚੰਗਾ ਮੀਡੀਆ ਜਿਹੜਾ ਕੰਮ ਕਰ ਰਿਹਾ, ਪਰ ਲੋਕਾਂ ਦਾ ਵਿਸ਼ਵਾਸ ਕਿਤੇ ਨਾ ਕਿਤੇ ਟੁੱਟਦਾ ਜਾ ਰਿਹਾ ਸੀ। ਲੋਕ ਭਰੋਸਾ ਕਹਿੰਦੇ ਸੀ ਵੀ ਯਾਰ ਭਰੋਸਾ ਕਿਸ ਤੇ ਕਰੀਏ, ਸਾਡੀ ਆਵਾਜ਼ ਬੇਖੌਫ ਹੋ ਕੇ, ਬੇਡਰ ਹੋ ਕੇ ਸਰਕਾਰਾਂ ਤੱਕ ਸਾਡੀਆਂ ਸਮੱਸਿਆਵਾਂ ਕੌਣ ਪਹੁੰਚਾਊਗਾ। ਇਹ ਸੋਚ ਕੇ ਇੱਕ ਕੋਸ਼ਿਸ਼ ਕੀਤੀ ਸੀ ਅਦਾਰਾ ਪੰਜਾਬ ਪ੍ਰਥਮ TV 1 ਸਾਲ ਪਹਿਲਾਂ ਸ਼ੁਰੂ ਕੀਤਾ ਸੀ। ਇਕੱਠੇ ਹੋ ਕੇ ਸਾਰੇ ਸਾਥੀਆਂ ਨੇ, ਚੰਗੇ ਟੀਮ ਦਾ ਸਾਥ ਮਿਲਿਆ, ਚੰਗੇ ਲੋਕਾਂ ਦਾ ਸਾਥ ਮਿਲਿਆ, ਕੋਸ਼ਿਸ਼ ਕਰਦੇ ਰਹੇ। ਸਰਕਾਰ ਦੀਆਂ ਜਿੱਥੇ ਕਮੀਆਂ ਸੀ ਉਹ ਫਰਜ਼ ਬਣ ਜਾਂਦਾ ਰਜਿੰਦਰ, ਸਰਕਾਰ ਦੀਆਂ ਕਮੀਆਂ ਲੋਕਾਂ ਤੱਕ ਪਹੁੰਚਾਉਣ ਦਾ। ਜਿੱਥੇ ਸਰਕਾਰ ਦੀਆਂ ਖੂਬੀਆਂ ਸੀ, ਮੁੱਖ ਮੰਤਰੀ ਸਾਹਿਬ ਦੀਆਂ ਜਾਂ ਕੇਂਦਰ ਸਰਕਾਰ ਦੀਆਂ, ਉਹ ਸਰਕਾਰ ਤੱਕ ਪਹੁੰਚਾਉਣ ਦਾ ਫਰਜ਼ ਬਣ ਜਾਂਦਾ ਕਿ ਭਾਈ ਤੁਸੀਂ ਲੋਕਾਂ ਨਾਲ ਇਹ ਵਾਅਦੇ ਕੀਤੇ ਸੀ ਵੀ ਤੁਸੀਂ ਇਹ ਪੂਰੇ ਨਹੀਂ ਕੀਤੇ।
ਉਸ ਤੋਂ ਬਾਅਦ ਪੰਜਾਬ ਦੇ ਵਿੱਚ ਪਿਛਲੇ 1 ਸਾਲ ਦੇ ਵਿੱਚ ਤੁਹਾਨੂੰ ਪਤਾ ਕਿ ਕਿਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਨੇ, ਹੈ ਨਾ। ਭਾਈ ਅਮਰਤਪਾਲ ਸਿੰਘ ਜਿਹੜੇ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਕਰਦੇ ਸੀ, ਉਹਨਾਂ ਦੇ ਉੱਪਰ ਕਾਰਵਾਈ ਹੋਈ ਆ, ਡਿਬਰੂਗੜ੍ਹ ਉਹਨਾਂ ਨੂੰ ਭੇਜਿਆ ਗਿਆ। ਸਾਰਾ ਵਰਤਾਰਾ ਤੁਹਾਨੂੰ ਪਤਾ, ਨਸ਼ਿਆਂ ਦੇ ਨਾਲ ਮੌਤਾਂ ਹੋਈਆਂ ਨੇ। ਬਾਈ ਗੁਨਾਹ ਸਾਡਾ ਇਹ ਸੀ ਕਿ ਪੰਜਾਬ ਦੇ ਲੋਕਾਂ ਦੀ ਆਵਾਜ਼ ਜਿਹੜੀ ਆ ਨਸ਼ਿਆਂ ਦੇ ਖਿਲਾਫ ਜਿਹੜਾ ਅਸੀਂ ਬੇਖੌਫ ਹੋ ਕੇ ਬੋਲੇ ਆ। ਤੁਸੀਂ ਮੇਰਾ ਚੈਨਲ ਹੋ ਸਕਦਾ ਫੋਲੋ ਕੀਤਾ ਹੋਵੇ, ਤੁਹਾਡੇ ਦਰਸ਼ਕਾਂ ਨੇ ਪੰਜਾਬ ਪ੍ਰਥਮ ਟੀਵੀ ਨੂੰ ਫੋਲੋ ਕੀਤਾ ਹੋਵੇ। ਉਸ ਦੇ ਵਿੱਚ ਸੀ ਨਸ਼ੇ ਦੇ ਨਾਲ ਗੁਲਤਾਨ ਹੋ ਚੁੱਕੇ ਨੌਜਵਾਨਾਂ ਦਾ ਦਰਦ, ਨਸ਼ੇ ਦੇ ਦਲਦਲ ਦੇ ਵਿੱਚੋਂ ਨਿਕਲੇ ਨੌਜਵਾਨਾਂ ਦੀ ਕਹਾਣੀ। ਇਹ ਤੇ ਬਾਈ ਜੀ ਫਿਰ ਸੁਭਾਵਿਕ ਹੈ ਨਾ, ਜਦੋਂ ਪੰਜਾਬ ਦਾ ਕੋਈ ਮੀਡੀਆ ਅਦਾਰਾ ਹੋਵੇਗਾ, ਉਹਦੇ ਵਿੱਚ ਪੰਜਾਬ ਦੇ ਨੌਜਵਾਨ ਕੰਮ ਕਰਨ ਵਾਲੇ ਜਰਨਲਿਸਟ ਹੋਣਗੇ, ਤੇ ਫਿਰ ਸੁਭਾਵਿਕ ਹੈ ਕਿ ਜਿਹੜੇ ਖਿੱਤੇ ਦੇ ਨਾਲ ਸੰਬੰਧਤ ਆ ਉਸ ਖਿੱਤੇ ਦੀ ਗੱਲ ਤਾਂ ਹੋਏਗੀ। ਫਿਰ ਸਮੱਸਿਆ ਕੀ ਹੈ ਜੀ? ਬਾਈ ਜੀ ਸਮੱਸਿਆ ਇਹੀ ਹੈ ਨਾ, ਕਿਉਂਕਿ ਸਰਕਾਰਾਂ ਹਮੇਸ਼ਾ ਕਹਿੰਦੀਆਂ ਨੇ ਕਿ ਅਸੀਂ ਨਸ਼ਾ ਬੰਦ ਕਰ ਦਾਂਗੇ, ਅਸੀਂ ਤੁਹਾਨੂੰ ਨੌਕਰੀਆਂ ਦੇਵਾਂਗੇ। ਸਰਕਾਰਾਂ ਤੱਕ ਪਹੁੰਚਾਊਗਾ ਕੌਣ? ਸਰਕਾਰਾਂ ਤੱਕ ਲੋਕਾਂ ਦੀ ਆਵਾਜ਼ ਕੌਣ ਬਣੂਗਾ? ਸਰਕਾਰਾਂ ਤੱਕ ਬਣੂਗਾ ਮੀਡੀਆ, ਤੁਹਾਡੇ ਵਰਗਾ ਮੀਡੀਆ, ਸਾਡੇ ਵਰਗਾ ਮੀਡੀਆ। ਤੁਹਾਡਾ ਟੀਵੀ 84 ਇੰਡੀਆ ਦੇ ਵਿੱਚ ਬੈਨ ਹੈਗਾ, ਤੁਸੀਂ ਨਹੀਂ ਦਿਖਾ ਸਕਦੇ, ਅੱਧੀ ਆਵਾਜ਼ ਕੱਟੀ ਗਈ ਨਾ। ਅਸੀਂ ਨੇ ਲੋਕਾਂ ਦੀਆਂ ਸਮੱਸਿਆਵਾਂ ਸਰਕਾਰ ਤੱਕ ਪਹੁੰਚਾਈਆਂ ਨੇ, ਜਾਂ ਕਹਿ ਲਓ ਸਰਕਾਰ ਦੇ ਵਾਅਦਿਆਂ ਦੇ ਪਰਦੇ ਅਸੀਂ ਨੇ ਬਿਨਾਂ ਡਰ ਤੋਂ ਬਾਈ ਚੱਕੇ ਨੇ। ਸਰਕਾਰ ਕਹਿੰਦੀ ਸੀ ਨਸ਼ੇ ਖਤਮ ਕਰਾਂਗੇ, ਅਸੀਂ ਨੇ ਉਹ ਪਰਿਵਾਰ ਦਿਖਾਏ ਨੇ ਜਿਨ੍ਹਾਂ ਦੇ ਇਸ ਸਰਕਾਰ ਦੇ ਹੋਂਦ ਦੇ ਵਿੱਚ ਆਉਣ ਤੋਂ ਬਾਅਦ ਜਿਨ੍ਹਾਂ ਦੇ ਘਰਾਂ ਦੇ ਚਿਰਾਗ ਜਿਹੜੇ ਨੇ ਉੱਜੜ ਗਏ ਨੇ। ਪੰਜਾਬ ਪੱਖੀ ਬਹੁਤ ਸਾਰੇ ਮੀਡੀਆ ਅਦਾਰੇ ਨੇ, ਚਾਹੇ ਉਹ ਥਲੀ ਦੀ ਗੱਲ ਹੋਵੇ, ਰਤਨਦੀਪ ਢਾਲੀਵਾਲ ਦੀ ਗੱਲ ਹੋਵੇ, ਬਹੁਤ ਸਾਰੇ ਅਜਿਹੇ ਜਰਨਲਿਸਟ ਆ ਜਿਹੜੇ ਇਮਾਨਦਾਰੀ ਦੇ ਨਾਲ ਕਿਤੇ ਨਾ ਕਿਤੇ ਕੰਮ ਕਰਦੇ ਨਜ਼ਰ ਆਏ ਨੇ। ਉਹਨਾਂ ਨੂੰ ਨੋਟਿਸ ਭੇਜੇ ਗਏ ਕਿ ਤੁਸੀਂ ਇਹ ਕੰਟੈਂਟ ਪਾਉਣਾ ਆ, ਇਹ ਕੰਟੈਂਟ ਨਹੀਂ ਪਾਉਣਾ। ਕਿ ਤੁਹਾਨੂੰ ਵੀ ਇਸ ਤਰ੍ਹਾਂ ਦਾ ਕੋਈ ਨੋਟਿਸ ਆਇਆ? ਦੇਖੋ, ਪ੍ਰੈਸ਼ਰ ਤਾਂ ਹੁੰਦਾ ਹੀ ਆ, ਹੈਨਾ। ਪ੍ਰੈਸ਼ਰ ਹੁੰਦਾ। ਜਦੋਂ ਤੁਸੀਂ ਭਾਈ ਅਮਰਤਪਾਲ ਸਿੰਘ ਦੀ ਗੱਲ ਕੀਤੀ, ਉਹਨਾਂ ਦੇ ਜੋ ਉਹਨਾਂ ਨੂੰ ਜੇਲ੍ਹ ਦੇ ਵਿੱਚ ਸਮੱਸਿਆਵਾਂ ਆਈਆਂ ਉਹ ਸਾਡੇ ਤੱਕ ਪਹੁੰਚੀਆਂ, ਅਸੀਂ ਨੇ ਉਹਨਾਂ ਦੀਆਂ ਰਿਕਾਰਡਿੰਗਸ ਚਲਾਈਆਂ। ਉਹ ਓਬਵੀਅਸ ਗੱਲ ਆ, ਹੁਣ ਜਦੋਂ ਇੱਕ ਸਰਕਾਰ ਦੇ ਬਾਗੀ ਦੀਆਂ ਜਾਂ ਸਰਕਾਰ ਦੇ ਵਿਰੋਧੀ ਦੀਆਂ ਤੁਸੀਂ ਰਿਕਾਰਡਿੰਗਸ ਚਲਾਓਗੇ, ਤੁਹਾਡੇ ਪਰ ਐਕਸ਼ਨ ਆਏਗਾ। ਕਿਉਂਕਿ ਸਰਕਾਰ ਆਪਣੀਆਂ ਕਮੀਆਂ ਜਿਹੜੀਆਂ ਨੇ ਉਹ ਨਹੀਂ ਜਿਹੜਾ ਕਿਸੇ ਦੇ ਸਾਹਮਣੇ ਲੈ ਕੇ ਆਉਣਾ ਚਾਹੁੰਦੀ ਹੁੰਦੀ। ਉਹਨਾਂ ਦੀਆਂ ਮੰਗਾਂ ਕੀ ਸੀ ਕਿ ਜੇਕਰ ਅਸੀਂ ਮਰਨਾ ਚਾਹੁੰਦੇ ਆ ਤਾਂ ਅਸੀਂ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਮਰਨਾ ਚਾਹੁੰਦੇ ਆ। ਇਹੀ ਉਹ ਯਾਰ, ਉਹਨਾਂ ਨੇ ਜੋ ਮਰਜ਼ੀ ਗਲਤ ਕੀਤਾ ਹੋ, ਸਹੀ ਕੀਤਾ ਉਹ ਬਾਅਦ ਦੀ ਗੱਲ ਆ, ਉਹ ਸਾਡਾ ਮੈਟਰ ਆਫ ਇਨਵੈਸਟੀਗੇਸ਼ਨ ਹੈਗਾ, ਉਹ ਸਾਡਾ ਕਾਨੂੰਨ ਸਾਨੂੰ ਦੇਖੇ, ਹੈ ਨਾ। ਪਰ ਉਹਨਾਂ ਦੀ ਆਵਾਜ਼ ਲੋਕਾਂ ਤੱਕ ਪਹੁੰਚਾਉਣਾ, ਸਰਕਾਰ ਤੱਕ ਪਹੁੰਚਾਉਣਾ ਕਿ ਸਰਕਾਰ ਜੀ ਪੰਜਾਬ ਦੇ ਨੌਜਵਾਨ ਜਿਹੜੇ ਨੇ ਮਰ ਰਹੇ ਨੇ। ਮੀਡੀਆ ਨੇ ਹਰ ਪੱਖ ਦਿਖਾਉਣਾ ਹੁੰਦਾ, ਹਰ ਪੱਖ ਦਿਖਾਉਣਾ ਹੁੰਦਾ। ਸਰਕਾਰ ਕੋਈ ਆਪਣਾ ਪੱਖ ਦੇਣਾ ਚਾਹੁੰਦੀ ਆ ਤਾਂ ਅਸੀਂ ਉਹ ਵੀ ਤਿਆਰ ਹੁੰਦੇ ਆ। ਅਸੀਂ ਨੇ ਸੰਪਰਕ ਵੀ ਜਿਹੜਾ ਇਹਨਾਂ ਦੇ ਐਮਐਲਏ ਸਾਹਿਬਾਨਾਂ ਦੇ ਨਾਲ, ਮਿਨਿਸਟਰ ਸਾਹਿਬਾਨਾਂ ਦੇ ਨਾਲ ਕਰਨ ਦੀ ਕੋਸ਼ਿਸ਼ ਕੀਤੀ, ਹੈ ਨਾ। ਅਸੀਂ ਭਾਈ ਅਮਰਤਪਾਲ ਸਿੰਘ ਦੀ, ਜਦੋਂ ਰਜਿੰਦਰ ਤੁਹਾਨੂੰ ਯਾਦ ਹੋਊਗਾ, ਡਿਬਰੂਗੜ੍ਹ ਦੇ ਵਿੱਚੋਂ ਇੱਕ ਆਡੀਓ ਕਲਿੱਪ ਵਾਇਰਲ ਹੁੰਦੀ ਆ, ਤਾਂ ਇੱਕ ਕਿਸੇ ਸੱਜਣ ਦੇ ਵੱਲੋਂ ਉਹ ਮੀਡੀਆ ਕਲਿੱਪ ਜਿਹੜੀ ਆ, ਆਡੀਓ ਕਲਿੱਪ ਜਿਹੜੀ ਆ ਦਿੱਤੀ ਜਾਂਦੀ, ਤੁਹਾਡੇ ਸਾਨੂੰ ਦਿੱਤੀ ਜਾਂਦੀ ਆ। ਹੋਰ ਵੀ ਕਾਫੀ ਅਦਾਰਿਆਂ ਨੇ ਚਲਾਈ ਆ ਪੰਜਾਬ ਦੇ ਵਿੱਚ। ਉਹ ਆਡੀਓ ਕਲਿੱਪ ਚਲਾਉਂਦੇ ਆ ਤੇ ਲੋਕਾਂ ਤੱਕ ਉਹ ਪਹੁੰਚਦੀ ਆ। ਉਸ ਕਲਿੱਪ ਦੇ ਜ਼ਰੀਏ ਲੋਕਾਂ ਤੱਕ ਪਹੁੰਚਦਾ ਕਿ ਉਹ ਸਾਡੇ ਨੌਜਵਾਨ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਨੇ, ਹੈ ਨਾ। ਲੋਕ ਬੜਾ ਉਹਨੂੰ ਸ਼ੇਅਰ ਕਰਦੇ ਨੇ, ਕਮੈਂਟ ਆਉਂਦੇ ਨੇ, ਵਿਊ ਬਹੁਤ ਚੰਗੇ ਪੈ ਜਾਂਦੇ ਨੇ, ਹੈ ਨਾ। ਬਹੁਤ ਮਤਲਬ ਜ਼ਿਆਦਾ ਵਾਇਰਲ ਹੁੰਦੀ। ਤੇ ਇਸੇ ਦੌਰਾਨ ਕਿਸਾਨੀ ਮੋਰਚਾ ਲੱਗ ਜਾਂਦਾ ਸ਼ੰਭੂ ਦੇ ਉੱਪਰ। ਕਿਸਾਨ ਜਿਹੜਾ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰਨਾ ਸ਼ੁਰੂ ਕਰ ਦਿੰਦੇ ਨੇ। MSP ਦੀ ਮੰਗ, ਹੈ ਨਾ, ਉਹ ਹਲੇ ਵੀ ਚੱਲ ਰਿਹਾ। ਬਾਈ ਨਵਦੀਪ ਜਲਵੇੜਾ, ਹਰਿਆਣੇ ਦਾ ਨੌਜਵਾਨ ਕਿਸਾਨ ਆਗੂ ਨਵਦੀਪ ਵਾਟਰ ਕੈਨਨ, ਬੜਾ ਬਾਕਮਾਲ ਯੋਗਦਾਨ ਸੀ ਉਸ ਨੌਜਵਾਨ ਦਾ। ਮੇਰੇ ਸਾਥੀ ਮਨਪ੍ਰੀਤ ਔਲਖ ਦੇ ਵੱਲੋਂ ਉਸ ਵੀਰ ਦੀ ਇੱਕ ਇੰਟਰਵਿਊ ਕਿਸਾਨੀ ਮੋਰਚੇ ਤੇ ਕੀਤੀ ਜਾਂਦੀ ਆ, ਜਿਹੜੀ ਬਹੁਤ ਜ਼ਿਆਦਾ ਵਾਇਰਲ ਹੁੰਦੀ। ਤਕਰੀਬਨ ਇਕੱਲੇ ਫੇਸਬੁੱਕ ਦੀ ਜੇਕਰ ਮੈਂ ਗੱਲ ਕਰਾਂ 4-5 ਲੱਖ ਵਿਊ ਉਸ ਵੀਡੀਓ ਨੂੰ ਪੈਂਦਾ ਜੀ। ਭਾਈ ਅਮਰਤਪਾਲ ਸਿੰਘ ਦੀ ਆਡੀਓ ਹੋ ਗਈ, ਨਵਦੀਪ ਜਲਵੇੜੇ ਦੀ ਆਡੀਓ ਹੋ ਗਈ, ਵੀਡੀਓ ਹੋ ਗਈ, ਮਾਫੀ ਚਾਹੁੰਦਾ। ਉਹ ਪਹਿਲਾਂ ਜਲਵੇੜੇ ਵਾਲੀ ਵੀਡੀਓ ਜਿਹੜੀ ਆ ਉਡਾ ਦਿੱਤੀ ਜਾਂਦੀ ਆ, ਉਹ ਡਿਲੀਟ ਕਰ ਦਿੱਤੀ ਜਾਂਦੀ ਆ। ਸਾਨੂੰ ਕੋਈ ਕਾਰਨ ਨਹੀਂ ਦੱਸਿਆ ਜਾਂਦਾ, ਸਾਨੂੰ ਕੋਈ ਨੋਟਿਸ ਨਹੀਂ ਭੇਜਿਆ ਜਾਂਦਾ, ਕਿਸੇ ਨਾਲ ਸਾਡੀ ਕੋਈ ਗੱਲਬਾਤ ਨਹੀਂ ਹੁੰਦੀ। ਅਸੀਂ ਕਹਿੰਦੇ ਆ ਕਿ ਚਲੋ ਜਿਹੜੇ ਵਿਰੋਧੀ ਨੇ, ਸਾਡੇ ਚੈਨਲ ਦੇ ਵਿਰੋਧੀ ਨੇ, ਜਾਂ ਕਿਸਾਨਾਂ ਦੇ ਵਿਰੋਧੀ ਨੇ, ਜਾਂ ਪੋਲੀਟੀਕਲ ਪਾਰਟੀਆਂ ਦੇ ਸਪੋਰਟਰ, ਉਹਨਾਂ ਨੇ ਕੋਈ ਰਿਪੋਰਟ ਵਗੈਰਾ ਕੀਤੀ ਹੋਣੀ ਵੀ, ਚਲੋ, ਹੈ ਨਾ। ਤੇ ਥੋੜੇ ਦਿਨਾਂ ਬਾਅਦ ਪਤਾ ਨਹੀਂ ਕੀ ਕਾਰਨ ਬਣਦਾ, ਉਹ ਵੀਡੀਓ ਵਾਪਸ ਆ ਜਾਂਦੀ ਆ ਆਪਣੇ ਆਪ, ਸਾਡੇ ਵੱਲੋਂ ਕੋਈ ਐਕਸ਼ਨ ਨਹੀਂ ਲਿਆ ਜਾਂਦਾ, ਹੈ ਨਾ। ਉਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਦੀ ਆਡੀਓ ਚਲਾਉਂਦੇ ਆ, ਹੋਰ ਸਿੰਘਾਂ ਦੀ ਆਡੀਓ, ਬਾਈ ਦਲਜੀਤ ਸਿੰਘ ਕਲਸੀ ਦੀ ਆਡੀਓ ਚਲਾਉਂਦੇ ਆ, ਉਹ ਸਾਡੀਆਂ ਆਡੀਓ ਉਡਾ ਦਿੱਤੀਆਂ ਜਾਂਦੀਆਂ ਨੇ। ਸਾਨੂੰ ਬਿਨਾਂ ਕਿਸੇ ਨੋਟਿਸ ਦਿੱਤੇ, ਸਾਡੇ ਨਾਲ ਬਿਨਾਂ ਕਿਸੇ ਬ੍ਰੌਡਕਾਸਟਿੰਗ ਮਿਨਿਸਟਰੀ ਦੇ ਵੱਲੋਂ ਕਿਸੇ ਦਾ ਕੋਈ ਗੱਲਬਾਤ ਕੀਤੇ, ਸਾਡੇ ਵੱਲੋਂ ਕੋਈ ਵੀ ਮਤਲਬ ਸਾਡੇ ਨਾਲ ਕੋਈ ਰਾਬਤਾ ਨਹੀਂ ਹੁੰਦਾ।
ਉਹ ਆਡੀਓ ਉਡਾ ਦਿੱਤੀਆਂ ਜਾਂਦੀਆਂ ਨੇ। ਸਾਨੂੰ ਹੁੰਦਾ ਕਿ ਚਲੋ ਸਰਕਾਰ ਦੇ ਅਗੇਂਸਟ ਆ, ਹਨਾ, ਕੋਈ ਗੱਲ ਨਹੀਂ, ਵੀ ਆਪਾਂ ਸਬਰ ਕਰਦੇ ਹਾਂ। ਉਸ ਤੋਂ ਬਾਅਦ ਰਜਿੰਦਰ ਚੈਨਲ ਬੰਦ ਹੋਣ ਦੇ ਤਕਰੀਬਨ 2 ਦਿਨ ਪਹਿਲਾਂ ਸਾਡੇ ਨਾਲ ਇੱਕ YouTube ਤੇ ਆਉਂਦਾ ਕਿ ਵਾਇਓਲੇਸ਼ਨ ਕੰਟੈਂਟ ਦੀ ਵਜ੍ਹਾ ਦੇ ਨਾਲ ਤੁਹਾਡਾ ਚੈਨਲ ਬੈਨ ਕਰ ਦਿੱਤਾ ਜਾਊਗਾ YouTube ਤੋਂ। ਕਰ ਜਾਊਗਾ ਜੀ, ਕਰ ਜਾਊਗਾ। ਸਾਨੂੰ ਇਹ ਹੁੰਦਾ, ਅਸੀਂ ਆਪਣੀ ਜਿਹੜੀ ਲੀਗਲ ਟੀਮ ਆ ਉਹਨਾਂ ਨੂੰ ਅਸੀਂ ਚੈੱਕ ਕਰਾਉਂਦੇ ਹਾਂ, ਸੋਸ਼ਲ ਮੀਡੀਆ ਟੀਮ ਨੂੰ ਚੈੱਕ ਕਰਾਉਂਦੇ ਹਾਂ, ਤਾਂ ਸਾਨੂੰ ਇਹ ਹੁੰਦਾ, ਹੋਰ ਪੰਜਾਬ ਦੇ ਕਾਫੀ ਸੀਨੀਅਰ ਪੱਤਰਕਾਰਾਂ ਨੂੰ ਅਸੀਂ ਚੈੱਕ ਕਰਾਉਂਦੇ ਹਾਂ ਕਿ ਕੀ ਹੈਗਾ। ਉਹ ਕਹਿੰਦੇ ਕਿ ਫਰੋਡ ਕੇਸ ਆ, ਵੀ ਕੋਈ ਵੀ ਤੁਸੀਂ ਇਦਾਂ ਨਾ ਕੁਛ ਐਕਸ਼ਨ ਕਰ ਬੈਠੇ ਹੋ, ਵੀ ਫਰੋਡ ਕੇਸ ਹੈਗਾ, ਕੋਈ ਇਦਾਂ ਦੀ ਗੱਲ ਨਹੀਂ। ਤੇ ਇਸੇ ਦੌਰਾਨ ਜੀ ਮੈਂ ਅੰਮ੍ਰਿਤਸਰ ਜਾਂਦਾ, ਭਾਈ ਅਮਰਤਪਾਲ ਸਿੰਘ ਦੇ ਮਾਤਾ ਤੇ ਹੋਰ ਨੌਜਵਾਨਾਂ ਦੇ ਮਾਪੇ ਜਿਹੜੇ ਨੇ ਉੱਥੇ ਭੁੱਖ ਹੜਤਾਲ ਤੇ ਬੈਠੇ ਨੇ, ਉਹ ਵੀਡੀਓਜ਼ ਪਾਉਣਾ ਕਰਦਾ। ਭਾਈ ਅਮਰਤਪਾਲ ਸਿੰਘ ਦੇ ਮਾਤਾ ਦੀ ਇੱਕ ਵੀਡੀਓ ਮੈਂ ਉੱਥੇ ਪੋਸਟ ਕੀਤੀ, ਜਿਸ ਤੋਂ ਬਾਅਦ ਮੈਨੂੰ ਜਦੋਂ ਚੈਨਲ ਦੇ ਉੱਪਰ, ਕਿਉਂਕਿ ਆਪਾਂ ਮਹਿਸੂਸ ਕਰ ਲੈਂਦੇ ਹਾਂ ਕਿ ਕੁਝ ਨਾ ਕੁਝ ਗੜਬੜ ਹੈਗੀ, ਤੇ ਉਹ ਵੀਡੀਓ ਮੈਂ ਪ੍ਰਾਈਵੇਟ ਕਰਦਾ। ਤੇ ਪਰ ਪਹਿਲਾਂ ਸਵੇਰੇ ਤਕਰੀਬਨ 10 ਕੁ ਵਜੇ ਹੋ ਗਏ, 4-5 ਦਿਨ ਹੋ ਗਏ, ਸਾਡਾ ਪੇਜ ਸ਼ੋਅ ਹੋਣਾ ਬੰਦ ਹੋ ਜਾਂਦਾ। ਸਾਡੇ ਕੰਪਿਊਟਰ ਦੇ ਵਿੱਚੋਂ, ਸਾਡੇ ਐਡੀਟਰਸ ਦੇ ਕੋਲੋਂ, ਸਾਡੀ ਟੀਮ ਦੇ ਕੋਲੋਂ ਐਕਸੈਸ ਇਸ ਪੇਜ ਦਾ ਖੋ ਜਾਂਦਾ, ਉਹ ਨਹੀਂ ਮਿਲਦਾ। ਤੇ ਸ਼ਾਮ ਨੂੰ ਇੰਸਟਾਗ੍ਰਾਮ ਪਲੱਸ YouTube ਬਿਨਾਂ ਕਿਸੇ ਨੋਟਿਸ ਤੋਂ ਸਾਨੂੰ ਬੰਦ ਕਰ ਦਿੱਤਾ ਜਾਂਦਾ। ਕਿ ਤੁਹਾਡੇ ਚੈਨਲ ਦਾ ਜਿਹੜਾ ਬੰਦ ਹੋਣ ਦਾ ਵੱਡਾ ਕਾਰਨ ਉਹ ਇਹ ਸਮਝਿਆ ਜਾਵੇ ਸ਼ੰਭੂ ਮੋਰਚਾ ਆ ਜਾਂ ਫਿਰ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਦੀ ਗੱਲ ਸਰਕਾਰ ਪੰਜਾਬ ਦੀ ਗੱਲ ਕਰਨਾ। ਕਿਉਂਕਿ ਜੇਕਰ ਗੱਲ ਕਿਸਾਨੀ ਮੋਰਚੇ ਦੀ ਕਰੀਏ, ਉਹ ਵੀ ਸਾਡੇ ਪੰਜਾਬ ਦੇ ਨੌਜਵਾਨ ਨੇ। ਅਸੀਂ ਸਲਾਮ ਕਰਦੇ ਉਹਨਾਂ ਨੌਜਵਾਨਾਂ ਨੂੰ, ਸਲਾਮ ਕਰਦੇ ਉਹਨਾਂ ਬਜ਼ੁਰਗਾਂ ਨੂੰ ਜਿਹੜੇ ਇੰਨਾ ਵਾਇਓਲੇਸ਼ਨ ਦੇ ਵਿੱਚ, ਇੰਨਾ ਹੰਝੂ ਗੈਸ ਦੇ ਗੋਲਿਆਂ ਦੇ ਵਿੱਚ, ਵਰਤੀਆਂ ਗੋਲੀਆਂ ਦੇ ਵਿੱਚ ਉਹ ਨੌਜਵਾਨ ਡਟੇ ਨੇ। ਭਾਈ ਅਮਰਤਪਾਲ ਸਿੰਘ ਗਲਤ ਹੋਣਗੇ, ਸਹੀ ਹੋਣਗੇ, ਬਾਅਦ ਦੀ ਗੱਲ ਆ ਯਾਰ, ਮੈਂ ਪਹਿਲਾਂ ਵੀ ਕਹਿ ਕੇ ਹਟਿਆ। ਪਰ ਉਹਨਾਂ ਨੇ ਰਜਿੰਦਰ ਅੰਮ੍ਰਿਤ ਛਕਾਉਣ ਦੀ ਗੱਲ ਕੀਤੀ ਸੀ, ਉਹਨਾਂ ਨੇ ਕਿਸੇ ਮਾਂ ਦੇ ਪੁੱਤ ਨੂੰ ਨਸ਼ਿਆਂ ਤੋਂ ਦੂਰ ਕਰਨ ਦੀ ਗੱਲ ਕੀਤੀ ਸੀ, ਹੈ ਨਾ। ਉਹਨਾਂ ਨੇ ਸਾਡੇ ਖਾਲਸਾ ਰਾਜ ਦੀ ਗੱਲ ਕੀਤੀ ਸੀ, ਖਾਲਿਸਤਾਨ ਦੀ ਨਹੀਂ, ਖਾਲਸਾ ਰਾਜ ਦੀ। ਬੜਾ ਫਰਕ ਆ, ਬਹੁਤ ਜ਼ਿਆਦਾ ਫਰਕ ਆ। ਖਾਲਸਾ ਰਾਜ ਸਾਡਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ, ਉਸ ਦੀ ਗੱਲ ਕੀਤੀ ਸੀ। ਸਾਡੇ ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ ਕੀਤੀ ਸੀ। ਉਹਨਾਂ ਦੇ ਉੱਪਰ ਕੋਈ ਮੁਸ਼ਕਲ ਆਈ, ਸਾਡਾ ਫਿਰ ਫਰਜ਼ ਬਣਦਾ ਸੀ ਕਿ ਉਹ ਸਾਡੇ ਪੰਜਾਬੀ ਨੌਜਵਾਨ ਦੀ ਸਮੱਸਿਆ ਜਿਹੜੀ ਆ ਸਰਕਾਰਾਂ ਤੱਕ ਪਹੁੰਚਾਈ ਜਾਵੇ, ਉਹਨਾਂ ਦੀ ਆਵਾਜ਼ ਪਹੁੰਚਾਈ ਜਾਵੇ। ਮੈਨੂੰ ਲੱਗਦਾ ਵੀਰੇ ਸਰਕਾਰ ਤੋਂ ਫਿਰ ਉਹੀ ਨਹੀਂ ਚਲੀ ਗਈ। ਇੱਕ ਹੋਰ ਵੱਡੀ ਗੱਲ ਦੱਸਦਾ, ਮੈਂ ਦੱਸਣਾ ਨਹੀਂ ਸੀ ਚਾਹੁੰਦਾ, ਪਰ ਮੈਨੂੰ ਲੱਗਦਾ ਕਿ ਮੈਨੂੰ ਖੋਲ ਦੇਣਾ ਚਾਹੀਦਾ। ਇੱਕ ਵੱਡੀ ਪੋਲੀਟੀਕਲ ਪਾਰਟੀ ਆ, ਮੈਂ ਨਾਮ ਨਹੀਂ ਲਊਂਗਾ, ਵੱਡੀ ਪੋਲੀਟੀਕਲ ਪਾਰਟੀ ਆ, ਸਾਡੇ ਨਾਲ ਸੰਪਰਕ ਹੁੰਦਾ ਕਿਸੇ ਦੇ ਥਰੂ। ਕਹਿੰਦੇ ਜੀ ਇਲੈਕਸ਼ਨ ਕੰਪੇਨ, ਕਿਉਂਕਿ ਇਲੈਕਸ਼ਨ ਆਣ ਖੜੇ ਨੇ ਦੇਸ਼ ਦੇ ਵਿੱਚ, ਮਈ ਜੂਨ ਦੇ ਵਿੱਚ ਹੋ ਜਾਣਗੇ, ਕਹਿੰਦੇ ਇਲੈਕਸ਼ਨ ਕੰਪੇਨ ਸਾਡਾ ਤੁਸੀਂ ਚਲਾਓ, ਆਪਾਂ ਮਿਲ ਕੇ ਕੰਮ ਕਰਦੇ। ਅਸੀਂ ਕਿਹਾ ਦੱਸੋ ਜੀ। ਮੀਡੀਆ 'ਚ ਪੱਤਰਕਾਰਾਂ ਦਾ ਥੋੜ੍ਹਾ ਜਿਹਾ ਅੱਗੇ ਤੱਕ ਜਾਣਦਾ ਹੈ ਨਾ ਹੁੰਦਾ। ਅਸੀਂ ਕਿਹਾ ਦੱਸੋ ਜੀ। ਇੱਕ ਅਮਾਊਂਟ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਵੀ ਤੁਸੀਂ ਇੰਨਾ ਅਮਾਊਂਟ ਲਓ, ਤੁਸੀਂ ਇਹ ਕਰੋ। ਅਸੀਂ ਕਿਹਾ ਜੀ ਫਿਰ ਤੁਹਾਡੇ ਜਿਹੜੇ ਵਿਰੋਧੀ ਹੋਣਗੇ ਵੀ ਉਹ ਵੀ ਅਸੀਂ ਉਹਨਾਂ ਤੱਕ ਵੀ ਮਤਲਬ ਤੁਹਾਡੇ ਵਿਰੋਧ ਦੀਆਂ ਖਬਰਾਂ, ਕਹਿੰਦੇ ਨਹੀਂ ਜੀ ਤੁਸੀਂ ਨਹੀਂ ਚਲਾ ਸਕਦੇ। ਤੇ ਮੈਂ ਜਿਹਦਾ ਵੱਡਾ ਦਬਦਬਾ ਮੰਨਿਆ ਜਾਂਦਾ ਮੀਡੀਆ 'ਚ ਜਾਂ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ, ਉਹਨਾਂ ਦੀ ਗੱਲ ਕਰਦੇ ਹੋ ਤੁਸੀਂ? ਚਲੋ ਉਹ ਲੋਕ ਸਿਆਣੇ ਨੇ ਵੀਰੇ, ਤੁਹਾਡੇ ਦਰਸ਼ਕ ਸਿਆਣੇ ਨੇ, ਹਨਾ, ਉਹ ਸਮਝ ਜਾਣਗੇ। ਇੱਕ ਟਿਪੀਕਲ ਅਮਾਊਂਟ ਸਾਨੂੰ ਦੱਸਿਆ ਜਾਂਦਾ। ਬਾਈ ਮੈਂ ਪੰਜਾਬ ਦੇ ਲੋਕਾਂ ਨੂੰ ਇੱਥੇ ਕਲੀਅਰ ਕਰ ਦਵਾਂ, ਅਸੀਂ ਬਾਈ ਇੰਨੇ ਸਸਤੇ ਨਹੀਂ ਹੈਗੇ ਕਿ ਕੁਝ ਪੈਸਿਆਂ ਦੀ ਖਾਤਰ ਅਸੀਂ ਵਿਕ ਜਾਈਏ। ਸਾਨੂੰ ਖਰੀਦੇ ਆ ਪੰਜਾਬ ਦੇ ਲੋਕਾਂ ਨੇ ਖਰੀਦੇ, ਅਸੀਂ ਪੰਜਾਬ ਦੇ ਲੋਕਾਂ ਦੇ ਪੈਰਾਂ ਦੇ ਵਿੱਚ ਅਸੀਂ ਵਿਕੇ ਹੋਏ ਹਾਂ, ਪੰਜਾਬ ਦੇ ਲੋਕਾਂ ਦੇ ਲਈ ਅਸੀਂ ਵਿਕੇ ਹੋਏ ਹਾਂ। ਮੈਂ ਸਿੱਧਾ ਕਹਿ ਰਿਹਾ। ਉਹ ਅਮਾਊਂਟ ਸਾਨੂੰ ਦੱਸੀ, ਜਵਾਬੇ ਦੇਣਾ ਸੀ, ਤੁਹਾਨੂੰ ਮੇਰਾ ਨੇਚਰ ਵੀ ਹੈ ਨਾ ਪਤਾ ਹੈਗਾ, ਤੇ ਮੈਂ ਜਵਾਬ ਦਿੱਤਾ। ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਸਾਡੇ ਚੈਨਲ ਦਾ ਰਾਹ ਦੇ ਵਿੱਚ ਰੋੜਾ ਉਹ ਮੇਰਾ ਜਵਾਬ ਵੀ ਬਣਿਆ ਬਈ, ਕਿਉਂਕਿ ਅਸੀਂ ਨੇ ਝੋਕਣਾ ਬੰਦ ਕਰਤਾ ਸੀ। ਅਸੀਂ ਕਿਹਾ ਸੀ ਹਾਂ ਤੁਸੀਂ ਚੰਗਾ ਕੰਮ ਕਰੋਗੇ, ਤੁਹਾਡੇ ਹੱਕ ਦੇ ਵਿੱਚ ਤੁਹਾਡੀਆਂ ਰੈਲੀਆਂ ਵੀ ਕਵਰ ਕਰਾਂਗੇ, ਤੁਹਾਡੇ ਚੰਗੇ ਲੀਡਰਾਂ ਦੀਆਂ ਇੰਟਰਵਿਊਜ਼ ਵੀ ਕਰੋਗੇ, ਲੋਕ ਪੱਖੀ ਲੈ ਕੇ ਆਓ। ਚੈਨਲ ਖੜੇ ਕਰਨੇ ਬਹੁਤ ਵੱਡੀ ਇੱਕ ਤਰ੍ਹਾਂ ਦੇ ਨਾਲ ਔਕੜ ਬਣਦੀ ਹੈ। ਇੰਨੇ ਜ਼ਿਆਦਾ ਸਰਵਾਈਵ ਕਰਨ ਤੋਂ ਬਾਅਦ, ਰਸਤੇ ਦੀਆਂ ਚੁਣੌਤੀਆਂ ਦੇ ਨਾਲ ਜੂਝਣ ਤੋਂ ਬਾਅਦ ਫਿਰ ਜਾ ਕੇ ਮੀਡੀਆ ਅਦਾਰੇ ਤੇ ਚੈਨਲ ਖੜੇ ਹੁੰਦੇ। ਬਿਲਕੁਲ ਬਾਈ। ਕੀ ਲੱਗਦਾ ਅੱਜ ਮਹਿਸੂਸ ਕੀ ਕਰਦੇ ਹੋ ਨਿੱਜੀ ਤੌਰ ਤੇ, ਸਰਕਾਰ ਦੇ ਵੱਲੋਂ ਤੁਹਾਨੂੰ ਖਮਿਆਜ਼ਾ ਭੁਗਤਾ ਦਿੱਤਾ ਗਿਆ ਜਾਂ ਭੁਗਤਿਆ ਤੁਸੀਂ, ਪਰ ਮਹਿਸੂਸ ਕੀ ਕਰਦੇ ਹੋ ਬਾਈ? ਗਿਲਾ ਕੋਈ ਨਹੀਂ, ਕੋਈ ਨਹੀਂ। ਚੈਨਲ ਬੰਦ ਕੀਤਾ, ਮੇਰੀ ਟੀਮ ਤੇ ਮੈਨੂੰ ਮਾਣ ਆ, ਮੇਰੇ ਸਾਥੀਆਂ ਤੇ ਮੈਨੂੰ ਮਾਣ ਆ, ਸਾਡੇ ਦਿਮਾਗਾਂ ਤੇ ਸਾਨੂੰ ਮਾਣ ਆ। ਸਾਡਾ ਸਰਕਾਰ ਜੀ ਚੈਨਲ ਤਾਂ ਤੁਸੀਂ ਖੋਜ ਸਕਦੇ ਹੋ, ਸਾਡਾ ਇੱਕ ਚੈਨਲ ਤਾਂ ਬੰਦ ਕਰ ਸਕਦੇ ਹੋ। ਸਾਡੇ ਕੋਲ ਮਹਾਰਾਜ ਨੇ ਇੰਨਾ ਕੁ ਦਿਮਾਗ ਸਾਡੇ ਕੋਲ ਬਖਸ਼ਿਆ, ਪੰਜਾਬ ਦੇ ਲੋਕਾਂ ਦਾ ਸਾਨੂੰ ਇੰਨਾ ਕੁ ਪਿਆਰ ਪੰਜਾਬ ਪ੍ਰਥਮ ਟੀਵੀ ਦੇ ਪਹਿਲੇ ਪੇਜ ਦੇ ਉੱਪਰ ਮਿਲਿਆ ਸੀ ਕਿ ਸਾਨੂੰ ਪਤਾ ਕਿ ਅਸੀਂ ਚੈਨਲ ਤਾਂ ਖੜਾ ਕਰ ਲਾਂਗੇ। ਤੁਸੀਂ ਜੋ ਮਰਜ਼ੀ ਕਰੀ ਜਾਓ, ਤੁਸੀਂ ਸਾਨੂੰ ਡਰਾ ਲਓ, ਧਮਕਾ ਲਓ, ਮਰਵਾ ਦਿਓ, ਜੋ ਮਰਜ਼ੀ ਕਰ ਦਿਓ,
ਪਰ ਬਾਈ ਪੰਜਾਬ ਦੇ ਲੋਕਾਂ ਦੀ ਗੱਲ ਕਰਨੀ ਥੋੜਾ ਛੱਡਣੀ ਆ। ਸਮਝੌਤਾ ਤਾਂ ਨਹੀਂ ਹੋਊਗਾ ਕਿਤੇ ਕਿ ਕੰਟੈਂਟ ਪਾਉਣਾ ਹੀ ਚੇਂਜ ਕਰ ਬਾਈ ਦਿੰਦੇ, ਜਿਹੜੀਆਂ ਪੀੜਤ ਧਿਰਾਂ ਨੇ ਉਹਨਾਂ ਦੀ ਗੱਲ ਵੀ ਮੀਡੀਆ ਨੇ ਲੈ ਕੇ ਜਾਣੀ ਹੁੰਦੀ ਹੈ। ਪਰ ਜਦੋਂ ਸਰਕਾਰ ਦੀਆਂ ਇਸ ਤਰੀਕੇ ਦੀਆਂ ਪਾਬੰਦੀਆਂ ਜਾਂ ਰਿਸਟ੍ਰਿਕਸ਼ਨ ਆਉਣ ਲੱਗਦੇ ਨੇ, ਫਿਰ ਲੱਗਦਾ ਨਹੀਂ ਕਿ ਕਿਤੇ ਸਮਝੌਤਾ ਵੀ ਕਰਨਾ ਪੈ ਸਕਦਾ। ਬਾਈ ਦੇਖੋ, ਮੈਂ ਇਹ ਗੱਲ ਕਹਿਣਾ ਪੰਜਾਬ ਦੇ ਲੋਕਾਂ ਨੂੰ, ਕਿਉਂਕਿ ਮੈਂ ਜਵਾਬਦੇਹ ਨਾ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਜਵਾਬਦੇਹ ਆ। ਮੈਂ ਇਹਨਾਂ ਲੋਕਾਂ ਨੂੰ ਇਹ ਗੱਲ ਕਹਿਣਾ ਕਿ ਜਿਸ ਦਿਨ ਸੰਸਾਰਦੀਪ ਨੇ ਜਾਂ ਪੰਜਾਬ ਪ੍ਰਥਮ ਟੀਵੀ ਅਦਾਰੇ ਨੇ ਸਮਝੌਤਾ ਕਰ ਲਿਆ, ਉਹ ਦਿਨ ਸਾਡੀ ਜ਼ਿੰਦਗੀ ਦਾ ਆਖਰੀ ਦਿਨ ਹੋਵੇਗਾ। ਪੰਜਾਬ ਦੇ ਲੋਕਾਂ ਦੀ ਗੱਲ ਕਰਾਂਗੇ, ਪੰਜਾਬ ਦੀ ਗੱਲ ਕਰਾਂਗੇ। ਪੰਜਾਬ ਨੇ ਬਾਈ ਸਾਨੂੰ ਬਹੁਤ ਕੁਝ ਦਿੱਤਾ, ਬਹੁਤ ਕੁਝ ਦਿੱਤਾ ਸਾਨੂੰ। ਪੰਜਾਬ ਦੇ ਲੋਕਾਂ ਨੇ ਸਾਨੂੰ ਪਿਆਰ ਬਖਸ਼ਿਆ। ਅਸੀਂ ਪੰਜਾਬ ਦੇ ਵਿੱਚ ਉਹ ਕੁਝ ਲੋਕਾਂ ਦੇ ਵਿੱਚ ਵੜ ਕੇ ਮਹਿਸੂਸ ਕੀਤਾ ਹੈ ਕਿ ਯਾਰ ਸ਼ਬਦਾਂ ਦੇ ਵਿੱਚ ਉਹ ਚੀਜ਼ਾਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ। ਸਰਕਾਰਾਂ ਇੱਕ ਛੱਡੋ, ਜਿੰਨਾ ਮਰਜ਼ੀ ਸਾਨੂੰ ਬੈਨ ਕਰ ਲੈਣ, ਸਾਨੂੰ ਜੇਲ੍ਹਾਂ ਦੇ ਵਿੱਚ ਸਿੱਟ ਲੈਣ, ਜੋ ਮਰਜ਼ੀ ਕਰ ਲੈਣ, ਪਰ ਪੰਜਾਬ ਦੇ ਲੋਕਾਂ ਦੀ ਗੱਲ ਹੋਊਗੀ। ਹਾਂ, ਹੁਣ ਕੁਝ ਦਿਨਾਂ ਦੇ ਵਿੱਚ ਸਾਡਾ ਟੈਕਨੀਕਲ ਪ੍ਰੋਸੈਸ ਜਿਹੜਾ ਰਜਿੰਦਰ ਉਹ ਚੱਲ ਰਿਹਾ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹੀ ਚੈਨਲ ਨੂੰ ਜਿਹੜਾ ਰਿਕਵਰ ਕਰਵਾਇਆ ਜਾਵੇ, ਕਿਉਂਕਿ 52-53 ਹਜ਼ਾਰ YouTube ਸਬਸਕ੍ਰਾਈਬਰ ਸੀ ਸਾਡੇ, ਲੱਖ ਦੇ ਨੇੜੇ ਤੇੜੇ ਸਾਡੇ ਜਿਹੜੇ ਨੇ ਫੇਸਬੁੱਕ ਤੇ ਫੋਲੋਅਰ ਸੀਗੇ, ਤਕਰੀਬਨ 87,000 ਸਮਥਿੰਗ ਸੀਗੇ ਜੀ। ਤੇ ਸਾਡੀ ਕੋਸ਼ਿਸ਼ ਆ ਕਿ ਉਹੀ ਚੈਨਲ ਰਿਕਵਰ ਕਰਾਇਆ ਜਾਵੇ। ਬਾਕੀ ਜੇਕਰ ਉਹ ਨਹੀਂ ਹੁੰਦਾ ਤਾਂ ਫਿਰ ਦੁਬਾਰੇ ਨਵੇਂ ਸਿਰੇ ਤੋਂ ਆਵਾਂਗੇ ਜੰਗ ਦੇ ਮੈਦਾਨ ਦੇ ਵਿੱਚ, ਪੰਜਾਬ ਦੇ ਲੋਕਾਂ ਦੇ ਲਈ ਲੜਾਂਗੇ, ਲੋਕਾਂ ਦੇ ਲਈ ਬੋਲਾਂਗੇ। ਅਪੀਲ ਵੀਰੇ ਛੋਟੀ ਜੀ ਕਰਨੀ ਹੈ ਮੈਂ ਜ਼ਰੂਰ, ਹਨਾ, ਕਿਉਂਕਿ ਜਦੋਂ ਵੀ ਇਸ ਤਰ੍ਹਾਂ ਦਾ ਹੁੰਦਾ ਹੈ, ਨਾਮੀ ਅਦਾਰੇ ਨੂੰ ਜਾਂ ਕਿਸੇ ਨੂੰ ਵੀ ਇਸ ਤਰ੍ਹਾਂ ਬੈਨ ਕੀਤਾ ਜਾਂਦਾ, ਤਾਂ ਬਾਈ ਉਸ ਦੇ ਨਾਮ ਦੇ ਉੱਪਰ ਪੈਸੇ ਦੀਆਂ ਠੱਗੀਆਂ ਸਾਡੇ NRI ਭਰਾਵਾਂ ਤੋਂ ਬੜੀਆਂ ਵੱਜਦੀਆਂ ਨੇ। ਮੈਂ ਪੰਜਾਬੀਓ ਤੁਹਾਨੂੰ ਹੱਥ ਜੋੜ ਕੇ ਅਪੀਲ ਕਰਦਾ, ਪੰਜਾਬ ਪ੍ਰਥਮ ਟੀਵੀ ਦੇ ਨਾਮ ਤੇ ਤੁਹਾਡੇ ਤੋਂ ਜੇ ਕੋਈ ਪੈਸਾ ਮੰਗਦਾ ਵੀਰੇ, ਰੁਪਈਆ ਨਾ ਦਿਓ। ਪੰਜਾਬ ਪ੍ਰਥਮ ਟੀਵੀ ਦਾ ਅਦਾਰਾ ਤੁਹਾਡੇ ਪਿਆਰ ਦਾ ਭੁੱਖ ਹੈ, ਸਾਨੂੰ ਤੁਹਾਡਾ ਪਿਆਰ ਚਾਹੀਦਾ, ਤੁਹਾਡੀ ਸਪੋਰਟ ਚਾਹੀਦੀ ਆ। ਸਾਨੂੰ ਸਾਡੇ ਨਾਂ ਪਰ ਮੰਗਿਆ ਪੈਸਾ ਨਾ ਦਿਓ, ਅਸੀਂ ਤੁਹਾਡੇ ਤੋਂ ਪੈਸਾ ਨਹੀਂ ਮੰਗਣਾ। ਚੈਨਲ ਬਣਾਵਾਂਗੇ, ਦੁਬਾਰਾ ਮੈਦਾਨ ਦੇ ਵਿੱਚ ਆਵਾਂਗੇ, ਲੋਕਾਂ ਦੀ ਆਵਾਜ਼ ਬਣਾਂਗੇ। ਬਸ ਲਾਈਕ ਸਬਸਕ੍ਰਾਈਬ ਕਰਕੇ ਉਹਨੂੰ ਸਾਥ ਜ਼ਰੂਰ ਦੇ ਦਿਓ। ਪੈਸਾ ਸਾਡੇ ਨਾਂ ਦੇ ਉੱਪਰ ਕੋਈ ਮੰਗਦਾ ਤਾਂ 8847741937 ਮੇਰਾ ਨੰਬਰ ਆ ਵੀਰੇ, ਨਿੱਜੀ ਨੰਬਰ ਆ ਮੇਰਾ। ਉਸ ਨੰਬਰ ਦੇ ਉੱਪਰ ਫੋਨ ਕਰਕੇ ਮੈਨੂੰ ਇੱਕ ਵਾਰੀ ਇਨਫੋਰਮ ਜ਼ਰੂਰ ਕਰ ਦਿਓ ਵੀਰ ਬਣ ਕੇ, ਸਾਡੇ ਨਾਂ ਤੇ ਪੈਸਾ ਨਾ ਦਿਓ ਕੋਈ। ਪ੍ਰੈਸ ਨੂੰ ਲੋਕਤੰਤਰ ਦਾ ਚੌਥਾ ਥੰਮ ਮੰਨਿਆ ਜਾਂਦਾ ਹੈ, ਪਰ ਜਦੋਂ ਇਸ ਤਰੀਕੇ ਦੇ ਨਾਲ ਜਿਹੜੇ ਪੰਜਾਬ ਪੱਖੀ ਜਾਂ ਖਿੱਤੇ ਪ੍ਰਤੀ ਇਮਾਨਦਾਰ, ਵਫਾਦਾਰ ਅਦਾਰੇ ਮੰਨੇ ਜਾਂਦੇ ਨੇ, ਤਾਂ ਜਦੋਂ ਉਹ ਆਪਣੀ ਤਨਦੇਹੀ ਦੇ ਨਾਲ ਪੰਜਾਬ ਦੀ, ਆਪਣੇ ਖਿੱਤੇ ਦੀ ਗੱਲ ਕਰਦੇ ਨੇ, ਪਰ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਬੈਨ ਕਰ ਦੇਣਾ, ਜੋ ਪਿਛਲੇ ਸਮੇਂ ਦੇ ਦਰਮਿਆਨ ਨਹੀਂ ਹੋਇਆ, ਜਿਸ ਤਰੀਕੇ ਦੀਆਂ ਪਾਬੰਦੀਆਂ ਜਾਂ ਰੋਕਾਂ ਅੱਜ ਦੇ ਸਮੇਂ ਦੇ ਦਰਮਿਆਨ ਮੌਜੂਦਾ ਸੱਤਾਧਾਰੀ ਧਿਰ ਦੇ ਉੱਪਰ ਵੀ ਬਹੁਤ ਵੱਡੇ ਸਵਾਲੀਆ ਚਿੰਨ੍ਹ ਲਗਾਉਂਦੀਆਂ ਨੇ। ਪਰ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਜਿਸ ਤਰੀਕੇ ਦੇ ਨਾਲ ਪੰਜਾਬ ਪੱਖੀ ਅਦਾਰਿਆਂ ਤੋਂ ਜਿਸ ਤਰ੍ਹਾਂ ਦੀ ਪੰਜਾਬ ਦੇ ਲੋਕਾਂ ਦੇ ਵੱਲੋਂ ਉਮੀਦ ਕੀਤੀ ਜਾ ਸਕਦੀ ਹੈ, ਉਸੇ ਉਮੀਦਾਂ ਦੇ ਉੱਪਰ ਖਰੇ ਉਤਰਦੇ ਜਿਹੜੇ ਅਦਾਰੇ ਬੰਦ ਹੋਏ ਨੇ, ਉਹਨਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਆਪਣੀ ਗੱਲਬਾਤ ਕੀਤੀ ਜਾ ਸਕਦੀ ਹੈ। ਅੱਗੇ ਵੀ ਤੁਹਾਡੇ ਨਾਲ ਪੰਜਾਬ ਦੇ ਨਾਲ, ਪੰਜਾਬ ਦੇ ਲੋਕਾਂ ਦੇ ਨਾਲ, ਪੰਜਾਬ ਦੇ ਮੁੱਦਿਆਂ ਦੇ ਨਾਲ ਸੰਬੰਧਿਤ ਹਰ ਪੱਖ ਦੀ ਗੱਲ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।